अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਅੱਛਾ, ਇਸ ਤਰ੍ਹਾਂ ਹੈ ਕਿ ਕੁਝ ਦਿਨਾਂ ਤੋਂ ਨਾ ਕਾਫੀ ਦੋਸਤ ਅਹਿਬਾਬ ਜਿਹੜੇ ਨੇ ਉਹ ਪੁੱਛ ਰਹੇ ਸੀ ਕਿ ਜਨਾਬ ਕਿੱਧਰ ਗਾਇਬ ਹੋ ਗਏ ਹੋ, ਨਾ ਕੋਈ ਵੀਡੀਓ ਨਾ ਕੁਛ ਨਾ ਕੁਛ। ਤੇ ਵਜ੍ਹਾ ਭਾਜੀ ਬੜੀ ਸਾਦਾ ਜੀ ਹੈ ਕਿ ਜੱਟ ਹੋਰਾਂ ਨੂੰ ਆਉਣਾ ਪੈ ਗਿਆ ਇੱਥੇ ਬੈਂਕਾਕ ਥਾਈਲੈਂਡ। ਉਹ ਕਿ ਰੋਜ਼ੇ ਸੀ, ਲੇਕਿਨ ਮਜਬੂਰੀ ਇਹ ਸੀ ਕਿ ਸਾਨੂੰ ਪ੍ਰੋਫੈਸ਼ਨਲੀ ਸਾਡੀ ਇੱਕ ਐਨੂਅਲ ਇੱਥੇ ਐਗਜ਼ੀਬਿਸ਼ਨ ਹੁੰਦੀ ਹੈ ਪੋਲਟਰੀ ਦੇ ਰਿਲੇਟਡ, ਮਤਲਬ ਲਾਈਫ ਸਟਾਕ ਦੇ ਹਵਾਲੇ ਦੇ ਨਾਲ। ਤੇ ਉਸੇ ਸਿਲਸਿਲੇ ਦੇ ਵਿੱਚ ਕਿਉਂਕਿ ਸਾਡੀ ਡਿਊਟੀ ਵੀ ਹੈ ਤੇ ਆਣਾ ਪਿਆ ਇੱਥੇ। ਤੇ ਅੱਜ ਮੈਂ ਤੁਹਾਡੇ ਨਾਲ ਸਿਰਫ ਥੋੜਾ ਜਿਹਾ ਸ਼ੇਅਰ ਕਰਾਂਗਾ ਕਿ ਭਾਈ ਜਿਹੜੇ ਲੋਕ ਟਰੈਵਲ ਕਰਦੇ ਨੇ ਪਾਕਿਸਤਾਨ ਤੋਂ ਵਿਜ਼ਿਟ ਵੀਜ਼ੇ ਤੇ, ਔਰ ਸਪੈਸ਼ਲੀ ਖਾਸ ਤੌਰ ਤੇ ਈ ਵੀਜ਼ੇ ਤੇ, ਔਰ ਉਹਦੇ ਵਿੱਚੋਂ ਵੀ ਖਾਸ ਗੱਲ ਹੈ ਕਿ ਜਿਹੜੇ ਪਹਿਲੀ ਦਫਾ ਆਉਂਦੇ ਨੇ ਉਹਨਾਂ ਵਾਸਤੇ ਕਾਫੀ ਮਸਾਇਲ ਹੈ। ਅੱਛਾ, ਮਸਾਇਲ ਨਹੀਂ ਖੈਰ ਕਹਾਂਗਾ, ਲੇਕਿਨ ਗੱਲ ਇਹ ਵੇ ਕਿ ਮੈਂ ਤੁਹਾਡੇ ਨਾਲ ਸਿਰਫ ਥੋੜੀ ਜਿਹੀ ਆਪਣੀ ਰੂਹ ਦਾ ਬਿਆਨ ਕਰ ਦੇਣਾ ਕਿ ਕਿਵੇਂ ਕਿਵੇਂ ਮੇਰਾ ਆਣਾ ਹੋਇਆ। खैर कोई हफ्ता 10 दिन पहले, हफ्ता एक पहले मैं वीज़ा अप्लाई किया, वो कंपनी के बिहाफ से सारा होंगे तो वो हो गया। ई वीज़ा लग के आ गया जनाब। जट होरी बड़े चाऽ दे नाल जाके एयरपोर्ट से कोई 3 घंटे पहले ही पहुँच गए, जिमें कि हसबे रवायत पहुँचना होंगे। जाके पढ़ के सारिया चीज़ां जिहड़ियां ना क्रॉस करके ते जो गए ना चैक इन वास्ते, तो उन्होंने कहा भाजी नहीं। मज़े की गल ये कि पहले बैरीयर ते लोग शक दियां नज़राना देखना शुरू कर देंगे कि भाई ये पासपोर्ट खाली पासपोर्ट वाला तुरया फिरदा। अच्छा, दूसरा पासपोर्ट वैसे खत्म हो गया सी ते ये नवा पासपोर्ट सी ते ओहदे उत्ते कोई ठप्पा छप्पा पहले नहीं सी लगा। बाहर गए वो देखन पूछन भाजी क्यों चले हो, मैं कहा जी काम चला वा। अच्छा, फिर वो लंबी चौड़ी इनकुआयरी तो बाद दे विच अगले पासे अगला सैगमेंट शुरू होए तो फिर वो मुड्ढी शुरू शुरू कर देन। यानी तुसीं ये ला लो कि वो 2 घंटे जिहड़े ने ना इन्हां चक्करां दे विच ही साडे लग गए। ਤੇ ਹਰ ਬੰਦਾ ਐਸੀ ਨਜ਼ਰ ਨਾਲ ਦੇਖਣ ਡਿਆ ਹੈ ਜਿਵੇਂ ਭੇਡ ਆਪਣੇ ਕਸਾਈ ਨੂੰ ਦੇਖਦੀ। ਠੀਕ ਹੈ, ਬਾਹਰ ਕੇ ਕਿੱਸਾ ਮੁਖਤਸਰਨ ਹੈ ਕਿ ਥੋੜੀ ਦੇਰ ਵੇਟ ਕਰਨਾ ਪਿਆ। ਬੌਸਸ ਆ ਗਏ, ਉਹਨਾਂ ਨੇ ਵੀ ਬੜਾ ਤਾਵਨ ਕੀਤਾ। ਤੇ ਖੈਰ ਐਨੀਵੇਜ਼ ਹੁੰਦਾ ਹੈ, ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਔਰ ਇਹ ਸਿਰਫ ਮੇਰੇ ਨਾਲ ਹੀ ਨਹੀਂ ਸੀ ਹੋ ਰਿਹਾ, ਆਲਮੋਸਟ ਹਰ ਦੂਸਰੇ ਬੰਦੇ ਦੇ ਨਾਲ ਹੋ ਰਿਹਾ ਸੀ। ਅੱਛਾ, ਤੀਸਰੀ ਅਹਿਮ ਬਾਤ ਇਹ ਵੀ ਕਿ ਜਿਹੜਾ ਨਵਾਂ ਟਰੈਵਲਰ ਹੁੰਦਾ ਨਾ ਉਹਦੇ ਵਾਸਤੇ ਕੁਝ ਚੀਜ਼ਾਂ ਉਹਨੂੰ ਰੇਂਜ ਰੱਖਣੀਆਂ ਚਾਹੀਦੀਆਂ ਨੇ ਕਿ ਜਿਹੜੀਆਂ ਚੀਜ਼ਾਂ ਨਹੀਂ ਤੁਸੀਂ ਲੈ ਕੇ ਜਾਣੀ ਪਹਿਲੇ ਗੂਗਲ ਕਰਕੇ ਉਹਦੇ ਤੋਂ ਚੈੱਕ ਕਰ ਲਓ ਕਿ ਭਾਜੀ ਇਹ ਚੀਜ਼ ਅਸੀਂ ਨਹੀਂ ਲੈ ਜਾਣੀ। ਇਸ ਮਾਮਲੇ 'ਚ ਖੈਰ ਮੈਂ ਲੱਕੀ ਰਿਹਾ ਵਾਂ ਕਿ ਕੋਈ ਵੀ ਚੀਜ਼ ਮੈਨੂੰ ਬੈਗ 'ਚੋਂ ਕੱਢਣੀ ਨਹੀਂ ਪਈ। ਤੇ ਅਗਲੀ ਗੱਲ, ਖੁਦਾ ਕਰਕੇ ਜਨਾਬ ਅਸੀਂ ਫਲਾਈਟ 'ਚ ਆ ਗਏ ਤੇ ਜੈਸੇ ਹੀ ਮੈਂ ਜਹਾਜ਼ 'ਚ ਬੈਠਾ ਨਾ ਤੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਇਹ ਵੜੈਚ ਤਿਆਰਾ, ਗੁਜਰ ਤਿਆਰਾ, ਇਹ ਸਾਰੇ ਆਪਣੇ ਨਾਂ ਦੇ ਨਾਲ ਇਹ ਤਿਆਰਾ ਕਿਉਂ ਲਿਖਦੇ ਨੇ। ਤੇ ਉਹਦੀ ਵਜ੍ਹਾ ਬੜੀ ਸਾਦਾ ਜੀ ਸੀ ਕਿ ਜਿਹੜੀਆਂ ਮੈਂ ਜਹਾਜ਼ ਦੀਆਂ ਸੀਟਾਂ ਵੇਖੀਆਂ ਨਾ ਉਹ ਭਾਜੀ ਸਾਡੀਆਂ ਤਿਆਰ ਗੁੱਜਰ ਤਿਆਰੇ, ਵੜੈਚ ਤਿਆਰੇ, ਇਸ ਤੋਂ ਕੁਛ ਹਟ ਕੇ ਨਹੀਂ ਸੀ, ਬਿਲਕੁਲ ਉਸੇ ਤਰ੍ਹਾਂ ਹੀ ਸੀ। ਥਾਈ 에ਅਰਲਾਈਨ ਸੀ ਹਾਲਾਂਕਿ, ਲੇਕਿਨ ਮੈਂ ਜਦੋਂ ਵਿੱਚ ਵੜਾ ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਜਹਾਜ਼ ਦੀਆਂ ਸੀਟਾਂ ਕਿਵੇਂ ਦੀਆਂ ਹੋਣਗੀਆਂ। ਲੇਕਿਨ ਗੱਲ ਇਹ ਵੇ ਕਿ ਉਹ ਗੁੱਜਰ ਤਿਆਰਾ, ਵੜੈਚ ਤਿਆਰਾ ਅੱਜ ਕੱਲ੍ਹ ਜਿਹੜੇ ਨੇ ਉਹਨਾਂ ਦੀਆਂ ਸੀਟਾਂ ਇਹਦੇ ਨਾਲੋਂ ਬੈਟਰ ਨੇ। ਠੀਕ ਹੈ। ਅੱਛਾ, ਅਗਲੀ ਗੱਲ ਇਹ ਹੀ ਕਿਉਰਿਓਸਿਟੀ ਇਹ ਸੀ ਕਿ ਪਤਾ ਨਹੀਂ ਯਾਰ ਜਹਾਜ਼ ਦੇ ਵਿੱਚ ਬਹਿ ਜਾਾਂਗੇ ਤੇ ਕੋਈ ਆਵਾਜ਼ ਸ਼ਵਾਜ਼ ਕਿਸੇ ਕਿਸਮ ਦਾ ਕੋਈ ਸ਼ੋਰ ਸ਼ਰਾਬਾ ਕੁਛ ਬਿਲਕੁਲ ਚੁੱਪ ਹੋ ਕੇ ਚਲੇ ਗਏ। ਸੱਚੀ ਗੱਲ ਇਹ ਵੇ ਕਿ 5 ਘੰਟੇ ਦਾ ਸਫ਼ਰ ਸੀ, ਫੀਲਿੰਗ ਇਹ ਹੀ ਸੀ ਕਿ ਜਿਵੇਂ ਮੋਟਰਵੇ ਦੇ ਉੱਤੇ ਬੜਾ ਤਿਆਰਾ ਚੱਲ ਰਿਹਾ, ਉਂਝਦੀ ਹੋਈ ਗੂੰ ਗੂੰ, ਉਂਝਦੀ ਆਵਾਜ਼, ਉਂਝਦਾ ਸਾਰਾ ਸਿਸਟਮ। ਠੀਕ ਹੈ। ਐਨੀਵੇਜ਼ ਬਹੁਤ ਜ਼ਿਆਦਾ ਉਹ ਬਾਰੀ ਵਾਲੀ ਸੀਟ ਦਾ ਆਪਾਂ ਨੂੰ ਕਦੇ ਸ਼ੌਕ ਨਹੀਂ ਹੋਇਆ ਕਿਉਂਕਿ ਇਹਨਾਂ ਚੌਂਚਲਿਆਂ 'ਚੋਂ ਵੈਸੇ ਹੀ ਆਪਾਂ ਬਾਹਰ ਆ ਗਏ। ਹਰ ਬੈਠੇ ਰਹੇ ਮਜ਼ੇ ਦੇ ਨਾਲ। ਬੰਦਾ ਇੱਕ ਨਾਲ ਚੰਗਾ ਮਿਲ ਗਿਆ, ਉਹਨੇ ਕਿਤੇ ਜਾਣਾ ਸੀ ਅੱਗੇ ਤੇ ਉਹਨੇ ਬੜਾ ਤਾਵਨ ਕੀਤਾ ਮੇਰੇ ਨਾਲ ਤੇ ਬੜੀ ਗੱਪਸ਼ਪ ਵੀ ਹੋ ਗਈ ਉਹਦੇ ਨਾਲ। ਅਸੀਂ ਗੱਪਾਂ ਮਾਰਦੇ ਮਾਰਦੇ ਜਨਾਬ ਪਹੁੰਚ ਗਏ ਥਾਈਲੈਂਡ। ਜੈਸੇ ਅਸੀਂ ਉਤਰੇ ਹਾਂ ਬਾਹਰ ਨਿਕਲੇ ਤੇ ਮੈਂ ਝਾਤੀ ਮਾਰਾਂ, ਮੈਂ ਕਿਹਾ ਯਾਰ ਜਿਹੜਾ ਮੇਰਾ ਹੱਥ ਸੀ ਉਹ ਤੇ ਮੈਂ ਬੈਗ ਲੈ ਆਵਾਂ ਤੇ ਮੇਰਾ ਵੱਡਾ ਬੈਗ ਤੇ ਉੱਥੇ ਹੀ ਰਹਿ ਗਿਆ। ਉਹ ਬਾਅਦ 'ਚ ਜਦੋਂ ਬਾਹਰ ਨਿਕਲ ਕੇ ਪੁੱਛਿਆ ਨਾ, ਉਹਨਾਂ ਕਿਹਾ ਭਾਈ ਤੂੰ ਟੈਨਸ਼ਨ ਨਾ ਲੈ, ਤੇਰਾ ਬੈਗ ਤੇਰੇ ਪਿੱਛੇ ਪਿੱਛੇ ਆ ਜਾਏਗਾ। ਅੱਗੇ ਆਏ ਆ ਤਾਂ ਇੱਕ ਕਨਵੇਅਰ ਜੀ ਘੁੰਮੀ ਜਾ ਰਹੀ ਸੀ ਚਾਰ ਚਫੇਰੇ ਤੇ ਉਹਦੇ ਤੇ ਬੈਗ ਫਿਰਦੇ ਹਨ ਪਏ। ਤੇ ਸੱਚੀ ਬਾਤ ਹੈ ਵੀ ਮੇਰਾ ਬੈਗ ਮੇਰੇ ਕੋਲੋਂ ਦੀ ਹੋ ਕੇ ਲੰਘ ਚੱਲਾ ਸੀ ਤੇ ਮੈਨੂੰ ਸਮਝ ਕੋਈ ਨਹੀਂ ਸੀ ਆ ਰਹੀ, ਇੰਨੇ ਤੌਰ ਪਰ ਘੁੰਮੇ ਸੀ। ਖੈਰ ਉਹ ਅੱਲਾ ਭਲਾ ਕਰੇ, ਨਾਲ ਹੀ ਬਹੁਤ ਸਨ, ਕਹਿੰਦੇ ਜ਼ੁਲਫਕਾਰ ਯਾਰ ਬੈਗ ਤੇ ਤੇਰਾ ਹੀ ਲੱਗ ਰਿਹਾ। ਮੈਂ ਕਿਹਾ ਬੈਗ ਮੇਰਾ ਲੇਕਿਨ ਪਤਾ ਮੈਨੂੰ ਨਹੀਂ ਚੱਲ ਰਿਹਾ। ਖੈਰ ਐਨੀਵੇਜ਼ ਫੜ ਕੇ ਦੇਖਿਆ ਤੇ ਵਾਕਈ ਜਨਾਬ ਉਹ ਸਟicker ਲੱਗਾ ਤੇ ਮੇਰਾ ਹੀ ਸੀ। ਖੈਰ ਉਹ ਤੋਂ ਬੈਗ ਚੁੱਕਿਆ, ਅੱਗੇ ਆਏ, ਅੱਗੇ ਆ ਕੇ ਜਨਾਬ ਟੈਕਸੀ ਕੀਤੀ। ਟੈਕਸੀ ਕਰਕੇ ਤੇ ਜਨਾਬ ਅਸੀਂ ਹੋਟਲ 'ਚ ਆ ਕੇ ਸਿੱਧਾ ਆ ਵਜੇ। ਅੱਛਾ, ਇੱਕ ਚੀਜ਼ ਜਿਹੜੀ ਮੈਂ ਥੋੜ੍ਹੀ ਜਿਹੀ ਤੁਹਾਨੂੰ ਦੱਸਾਂ, ਇੱਥੋਂ ਦੇ ਲੋਕ ਕੁਛ ਵੀ ਹੈ ਨਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ, ਬਹੁਤ ਜ਼ਿਆਦਾ ਹੰਬਲ, ਬੜੇ ਹੀ ਆਜਜ਼ ਮਜ਼ਾਜ ਲੋਕ ਨੇ।
ਅਸੀਂ ਤੇ ਸਮਝ ਲਓ ਕਿ ਧੱਕੇ ਨਾਲ ਲੋਕਾਂ ਨੂੰ ਝਟਕੇ ਲਵਾਉਣੇ ਹੁੰਦੇ ਨੇ ਜੇ ਕਿਤੇ ਨਾਲ ਕੋਈ ਬਹਿ ਵੀ ਜਾਏ। ਇੱਥੇ ਜਨਾਬ ਤੁਸੀਂ ਜ਼ਰਾ ਜਿਹਾ ਵੀ ਕੁਛ ਹੋ ਜੇ ਤੇ ਉਹ ਸੌਰੀ ਥੈਂਕ ਯੂ ਇਹ ਬੜਾ ਰਿਵਾਜ ਹੈ ਇੱਥੇ। ਖੈਰ ਜੈਸੇ 에ਅਰਪੋਰਟ ਤੋਂ ਨਿਕਲਣ ਲੱਗੇ ਤੇ ਇੱਥੇ ਵੀ ਸਵਾਲਾਤ ਹੁੰਦੇ ਨੇ, ਹਾਂਜੀ ਕਿਉਂ ਆਏ ਹੋ ਤੁਸੀਂ? ਰੱਬ ਦੀ ਕਰਨੀ ਐਸੀ ਕਿ ਮੇਰੇ ਕੋਲ ਵਿਜ਼ਿਟਿੰਗ ਕਾਰਡ ਵਗੈਰਾ ਹੈ ਸੀ, ਉਹ ਮੈਂ ਕੱਢ ਕੇ ਵਿਖਾਣਾ ਜੀ ਇਹ ਮੇਰਾ ਮਕਸਦ ਹੈ, ਇਸ ਵਾਸਤੇ ਆਇਆ। ਫਿਰ ਉਹਨਾਂ ਓਕੇ 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 ਠੀਕ ਹੈ ਜੀ ਵੈਲਕਮ ਫਲਾਣਾ ਫਲਾਣਾ ਜੋ। ਸੋ ਇਹ ਛੋਟਾ ਜਿਹਾ ਹੈ ਸੀ ਮੇਰਾ ਸਿਸਟਮ, ਮੈਂ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਬਾਕੀ ਤੁਹਾਡੇ ਨਾਲ ਮੈਂ ਸਾਰੀ ਸਟੋਰੀਜ਼ ਸ਼ੇਅਰ ਕਰਾਂਗਾ ਇੱਥੇ ਜੋ ਮੇਰੀ ਮਸਰੂਫੀਅਤ ਰਹੀ ਹੈ, ਕਿਉਂਕਿ ਮੈਂ ਇੱਥੇ ਆਇਆ ਅਟੈਂਡ ਕਰਨ ਵਿਵ ਏਸ਼ੀਆ 2025, ਠੀਕ ਹੈ। ਇਹ ਬੇਸਿਕਲੀ ਜਿਹੜੀ ਹੈ ਲਾਈਵ ਸਟਾਕ ਦੇ ਹਵਾਲੇ ਦੇ ਨਾਲ ਇੱਕ ਐਗਜ਼ੀਬਿਸ਼ਨ ਹੈ ਜਿਹਦੇ ਵਿੱਚ ਫੀਡ ਦੇ ਰਿਲੇਟਡ, ਮੈਡੀਸਨ ਦੇ ਰਿਲੇਟਡ, ਇਕਵਿਪਮੈਂਟ ਦੇ ਰਿਲੇਟਡ, ਯਾਨੀ ਪੋਲਟਰੀ ਇੰਡਸਟਰੀ ਹੋ ਗਈ ਜਾਂ ਫਿਰ ਐਗਰੀਕਲਚਰ ਇੰਡਸਟਰੀ ਹੋ ਗਈ, ਉਹਦੇ ਰਿਲੇਟਡ ਕਾਫੀ ਚੀਜ਼ਾਂ ਜਿਹੜੀਆਂ ਨੇ ਇੱਥੇ ਨੁਮਾਇਸ਼ ਦੇ ਵਿੱਚ ਆਉਂਦੀਆਂ ਨੇ ਔਰ ਲੋਕ ਆਪਣਾ ਪੂਰੀ ਦੁਨੀਆ ਤੋਂ ਸਟਾਲ ਲਗਾਉਂਦੇ ਨੇ। ਔਰ ਇਹ ਦੁਨੀਆ ਦਾ ਵੱਡੀ ਐਗਜ਼ੀਬਿਸ਼ਨਾਂ ਦੇ ਵਿੱਚ ਇੱਕ ਨੁਮਾਇਸ਼ ਹੁੰਦੀ ਹੈ ਥਾਈਲੈਂਡ ਦੇ ਅੰਦਰ, ਬੈਂਕਾਕ ਦੇ ਅੰਦਰ, ਔਰ ਇਹ ਹਰ ਸਾਲ ਹੁੰਦੀ ਹੈ। ਤੇ ਅੱਜ ਦੇ ਵਲਾਗ 'ਚ ਇੰਨਾ ਹੀ। ਆਪਣੇ ਜੱਟ ਵੀਰ ਨੂੰ ਇਜਾਜ਼ਤ ਦਿਓ ਕਿਉਂਕਿ ਮੈਨੂੰ ਲੇਟ ਹੋ ਗਈ ਹੈ, ਮੈਂ ਹੁਣ ਪਹੁੰਚਣਾ ਤੇ ਬਾਕੀ ਗੱਲਾਂ ਫਿਰ ਇਨਸ਼ਾਅੱਲਾ ਤੁਹਾਡੇ ਨਾਲ ਹੋਣਗੀਆਂ। ਦੁਨੀਆ ਦੇ ਜਿਸ ਕੋਨੇ ਤੇ ਵੀ ਹੱਸਦੇ ਰਹੋ ਵਸਦੇ ਰਹੋ। ਆਪਣੇ ਇਸ ਜੱਟ ਵੀਰ ਨੂੰ ਇਜਾਜ਼ਤ ਦਿਓ। ਬਹੁਤ ਸ਼ੁਕਰੀਆ, ਰੱਬ ਰੱਖਾ।